ਇੱਕ ਪਾਸੇ ਜਿਹੜਾ ਭਾਰਤ ਦੀ ਸਰਕਾਰ ਆ ਉਹ ਅਮਰੀਕਾ ਦੇ ਅੱਗੇ ਆਪਣੇ ਜਿਹੜੇ ਆ ਗੋਡੇ ਟੇਕੀ ਜਾਂਦੀ ਆ। ਦੂਜੇ ਪਾਸੇ ਜਿਹੜਾ ਕੈਨੇਡਾ ਦੀ ਸਰਕਾਰ ਆ ਉਹਨਾਂ ਦੇ ਉੱਤੇ ਜਿਹੜਾ ਆ ਸਿਰ ਦੇ ਉੱਤੇ ਪੂਰੀ ਤਰ੍ਹਾਂ ਚੜ ਰਹੀ ਆ। ਅੱਜ ਗਲੋਬ ਐਂਡ ਮੇਲ ਨੇ ਇੱਕ ਇੰਟਰਵਿਊ ਕੀਤੀ ਆ ਭਾਰਤ ਦੇ ਜਿਹੜੇ ਡਿਪਲੋਮੈਟ ਆ ਕੈਨੇਡਾ ਦੇ ਵਿੱਚ। ਉਹਨਾਂ ਨੇ ਸ਼ਰੇਆਮ ਕਿਹਾ ਵੀ ਜਿਹੜੀ ਕੈਨੇਡਾ ਦੀ ਆਰਸੀਐਮਪੀ ਆ, ਰਾਇਲ ਕੈਨੇਡੀਅਨ ਮਾਊਂਟ ਪੁਲਿਸ, ਉਹ ਪੂਰੀ ਖਾਲਿਸਤਾਨੀਆਂ ਨਾਲ ਰਲੀ ਹੋਈ ਆ ਤੇ ਉਹ ਝੂਠੇ ਐਲੀਗੇਸ਼ਨਸ ਲਾ ਰਹੀ ਆ। ਫੈਂਟਸੀ ਆ ਕਹਿੰਦੇ ਐਲੀਗੇਸ਼ਨਸ ਆਫ ਇੰਟਰਫੀਰੈਂਸ ਇੰਡੀਆ ਦੀ। ਕਹਿੰਦੇ ਕੋਈ ਇੰਡੀਆ ਦੀ ਇੰਟਰਫੀਰੈਂਸ ਨਹੀਂ। ਈਵਨ ਭਾਈ ਹਰਦੀਪ ਸਿੰਘ ਨਿੱਜਰ ਦੇ ਕੇਸ 'ਚ, ਹਾਲਾਂਕਿ ਸ਼ਰੇਆਮ ਪੰਨੂ ਹੁਣਾਂ ਨੂੰ ਮਾਰ ਦੇ ਕਤਲ ਦੇ ਕੇਸ ਦੇ ਵਿੱਚ ਜੋ ਨਿਖਿਲ ਗੁਪਤਾ ਉਹ ਸ਼ਰੇਆਮ ਮੰਨ ਚੁੱਕਿਆ ਹੈਗਾ। ਸੋ ਗਲੋਬ ਐਂਡ ਮੇਲ ਨੂੰ ਇੰਟਰਵਿਊ ਦਿੰਦਿਆਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇਹ ਕਿਹਾ ਵੀ ਜਿਹੜਾ ਆ ਆਰਸੀਐਮਪੀ ਤੇ ਸੀਸਸ ਜਿਹੜੀ ਉਹਨਾਂ ਦੀ ਜਿਹੜੀ ਹੈਗੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ, ਇਹ ਕੰਪਰੋਮਾਈਜ਼ ਆ ਵਿਦ ਸਿੱਖ ਸੈਪਰੇਟਿਸਟ ਜੋ ਕੈਨੇਡਾ ਦੇ ਵਿੱਚ ਆ। ਸੋ ਇਹ ਸ਼ਰੇਆਮ ਕੈਨੇਡਾ ਦੀ ਇੰਟੈਗ੍ਰਿਟੀ ਦੇ ਉੱਤੇ ਤੇ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਉੱਤੇ ਜਿਹੜੀ ਆ ਉਹਨੇ ਇੱਕ ਭਾਰਤ ਦੀ ਸਰਕਾਰ ਦੇ ਡਿਪਲੋਮੈਟ ਨੇ ਸ਼ਰੇਆਮ ਜਿਹੜਾ ਆ ਇਸ਼ੂ ਚੱਕਿਆ ਹੈਗਾ ਆ। ਸੋ ਕਹਿੰਦੇ ਵੀ ਗਵਰਨਮੈਂਟ ਆਫ ਇੰਡੀਆ ਨੇ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਲਟੀਪਲ ਹੋਮੋਸਾਈਡਸ ਪਲਾਟ ਕੀਤੇ ਸੀਗੇ ਕੈਨੇਡਾ ਚ, ਅਮਰੀਕਾ, ਇੰਗਲੈਂਡ, ਪਾਕਿਸਤਾਨ, ਕਈ ਜਿਹੜੇ ਸ਼ੀਖ ਤੇ ਆਪਣੇ ਜਿਹੜੇ ਸਿੱਖ ਭੈਣ ਭਰਾ ਹੈਗੇ ਆ। ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਹਿੰਦੇ ਵੀ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆ ਉਹਨੂੰ ਟਵਿਸਟ ਕੀਤਾ, ਪੋਲੀਟੀਸਾਈਜ਼ ਕੀਤਾ, ਇਹ ਡਿਪਲੋਮੈਟ ਕਹਿ ਰਿਹਾ ਹੈਗਾ। ਤੇ ਕਹਿੰਦੇ ਵੀ ਇੰਡੀਆ ਦੇ ਵਿੱਚ ਜਿਹੜੇ ਬਹੁਤੇ ਲੋਕ ਆ ਉਹ ਇਹ ਕਹਿ ਰਹੇ ਆ ਵੀ ਜਿਹੜੀ ਕੈਨੇਡਾ ਦੀ ਸਿਕਿਉਰਿਟੀ ਐਸਟੈਬਲਿਸ਼ਮੈਂਟ ਆ ਉਹ ਪੂਰੀ ਤਰ੍ਹਾਂ ਖਾਲਿਸਤਾਨੀ ਗਰੁੱਪਾਂ ਨਾਲ ਰਲੀ ਹੋਈ ਆ। ਇਹ ਹੁਣ ਦੇਖੋ ਭਾਰਤ ਦਾ ਜਿਹੜਾ ਡਿਪਲੋਮੈਟ ਕਹਿ ਰਿਹਾ ਆ ਕਿ ਕਿੰਨਾ ਕਿ ਇਹਦੇ ਵਿੱਚ ਜਿਹੜਾ ਸੱਚ ਹੋ ਸਕਦਾ ਹੈਗਾ ਆ। ਕੈਨੇਡਾ ਦੇ ਮਿਨਿਸਟਰ ਆਫ ਪਬਲਿਕ ਸੇਫਟੀ ਜਿਹੜੇ ਆ ਗੈਰੀ ਅਨੰਦਾ ਸੰਗੇਰੀ, ਉਹਨਾਂ ਨੇ ਈਮੇਲ ਦੇ ਥਰੂ ਗਲੋਬ ਐਂਡ ਮੇਲ ਨੂੰ ਕਿਹਾ ਵੀ ਇਹ ਜਿਹੜਾ ਡਿਪਲੋਮੈਟ ਦੀ ਐਲੀਗੇਸ਼ਨਸ ਆ ਕੈਨੇਡੀਅਨ ਸਿਕਿਉਰਿਟੀ ਏਜੰਸੀ ਦੇ ਅਗੇਂਸਟ ਕੰਪਰੋਮਾਈਜ਼ ਹੋਣ ਦੀ, ਇਹ ਟੋਟਲੀ ਰੋਂਗ ਆ। ਟੋਟਲੀ ਅਸੀਂ ਇਸ ਨੂੰ ਰਿਜੈਕਟ ਕਰਦੇ ਆ। ਕਿਸੇ ਤਰ੍ਹਾਂ ਦਾ ਵੀ ਸੁਜੈਸ਼ਨ ਦੇਣਾ, ਸੁਝਾਅ ਦੇਣਾ ਕਿ ਸੀਸਸ ਜਿਹੜੀ ਆ ਉਹ ਕੰਪਰੋਮਾਈਜ਼ਡ ਆ, ਫਾਲਸ ਤੇ ਅੰਡਰਮਾਈਨ ਡੈਡੀਕੇਟਡ ਵਰਕ ਆਫ ਮੈਨ ਐਂਡ ਵੂਮਨ ਜਿਹੜੇ ਇੰਨੀ ਕਹਿੰਦੇ ਵੀ ਕੈਨੇਡੀਅਨ ਸੇਫਟੀ ਦੇ ਲਈ ਕੰਮ ਕਰ ਰਹੇ ਆ, ਉਹਨਾਂ ਦੀ ਇੰਟੈਗ੍ਰਿਟੀ ਦੇ ਉੱਤੇ ਜਿਹੜੀ ਫੋਰਨ ਗਵਰਨਮੈਂਟ ਆ ਉਹ ਇਸ਼ੂ ਚੱਕ ਰਹੀ ਹੈਗੀ ਆ। ਜਦ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਇੰਡੀਆ ਕਿੰਨੀ ਕੁ ਜਿਹੜੀ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਬੰਦੇ ਜਿਹੜੇ ਕੰਮ ਕਰਨ ਵਾਲੇ ਕਿੰਨੇ ਕੁ ਜਿਹੜੇ ਇਮਾਨਦਾਰ ਹੈਗੇ ਆ। ਇੰਡੀਆ ਦੀ ਜਿਹੜੀ ਇੱਕ ਰਿਪੋਰਟ ਆਈ ਸੀ ਪਿਛਲੇ ਦਿਨਾਂ ਦੇ ਵਿੱਚ, ਐਨੂਅਲ ਰਿਪੋਰਟ, ਉਹਦੇ ਵਿੱਚ ਇਹ ਦੱਸਿਆ ਸੀ ਵੀ ਜਿਹੜੀ ਸਰਵੇਲੈਂਸ ਤੇ ਹੋਰ ਬਹੁਤ ਸਾਰੇ ਜਿਹੜੇ ਮੈਥਡਸ ਆ ਉਹ ਭਾਰਤ ਦੀ ਸਰਕਾਰ ਕੈਨੇਡਾ ਦੇ ਵਿੱਚ ਹੋਰ ਮੁਲਕਾਂ 'ਚ ਯੂਜ਼ ਕਰ ਰਹੀ ਹੈਗੀ ਆ ਉਹਨਾਂ ਲੋਕਾਂ ਦੇ ਅਗੇਂਸਟ ਜੋ ਭਾਰਤ ਦੇ ਵਿੱਚ ਜੋ ਗਲਤ ਹੋ ਰਿਹਾ ਉਹਦੇ ਬੋਲਦੇ ਆ। ਰੀਸੈਂਟਲੀ ਆਹ ਜਿਹੜੀ ਇੱਕ ਕਾਕਰੋਚ ਜਨਤਾ ਪਾਰਟੀ ਆ ਉਹ ਦੇਖ ਲਓ ਵੀ ਉਹਨਾਂ ਦੇ ਦੁਆਲੇ ਹੁਣ ਕਿੱਦਾਂ ਹੋਏ ਆ। ਉਹ ਤਾਂ ਹੈ ਵੀ ਉਹ ਕਹਿੰਦੇ ਵੀ ਅਸੀਂ ਭਾਰਤੀ ਆ, ਹਿੰਦੂ ਆ, ਤੇ ਉਹਨਾਂ ਦੇ ਵੀ ਜਿਹੜੇ ਸਾਰੇ ਅਕਾਊਂਟਸ ਆ ਉੱਥੇ ਦੀ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਹੈਗੇ ਆ। ਜੀ ਜੀ ਹਰਜੋਤ ਸਿੰਘ ਜੀ, ਜਿਹੜਾ ਪਟਨਾਇਕ ਆ, ਹੁਣ ਦੇਖੋ ਵੀ ਇਹ ਕਿਸ ਤਰੀਕੇ ਦੇ ਨਾਲ, ਦੇਖੋ ਇਹ ਤਾਂ ਹੁਣ ਆਪਾਂ ਨੂੰ ਮੰਨਣਾ ਪੈਣਾ, ਥੋੜੇ ਦਿਨ ਪਹਿਲਾਂ 1984 ਦਾ ਇੱਕ ਰੈਜ਼ੋਲੂਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਉਹਨੂੰ ਲਿਆਉਣ ਨਹੀਂ ਦਿੱਤਾ ਗਿਆ। ਹਾਂ, ਬ੍ਰਿਟਿਸ਼ ਕੋਲੰਬੀਆ। ਕੈਨੇਡਾ ਦੀ ਸਰਕਾਰ ਤਾਂ ਰਲ ਗਈ ਹੈ ਇਸ ਟਾਈਮ ਇੰਡੀਆ ਦੇ ਨਾਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਉਹਨਾਂ ਨੇ ਤਾਂ ਸਿੱਖਾਂ ਨੂੰ ਵੇਚ ਖੱਟਿਆ ਹੈਗਾ ਆ। ਜਿਹੜੀ ਕੈਨੇਡੀਅਨ ਸੋਵਰਨਿਟੀ ਦੇ ਉੱਤੇ ਸਵਾਲ ਆ, ਇਹ ਤਾਂ ਕੈਨੇਡਾ ਦੇ ਪੁਰਾਣੇ ਜਿਹੜੇ ਲੋਕ ਕਹਿ ਲਓ ਵੀ ਉੱਥੇ ਬੈਠੇ ਆ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ, ਉਹਨਾਂ ਨੂੰ ਕੈਨੇਡੀਅਨ ਸੋਵਰਨਿਟੀ ਦੇ ਨਾਲ ਪਿਆਰ ਆ, ਤਾਂ ਉਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਬਾਹਰ ਜਿਹੜੀਆਂ ਉਹ ਆ ਜਾਂਦੀਆਂ। ਨਹੀਂ ਤਾਂ ਕੈਨੇਡਾ ਦੀ ਸਰਕਾਰ ਨੇ ਤਾਂ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ ਵੀ ਭਾਰਤ ਦੇ ਨਾਲ, ਮੋਦੀ ਦੇ ਨਾਲ ਜਿਹੜੀਆਂ ਉਹ ਜੱਫੀਆਂ ਪਾਉਣ ਨੂੰ ਲੈ ਕੇ। ਕਿਸੇ ਮੁਲਕ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਦੇ ਦੁਆਰਾ ਬਗੈਰ ਕਿਸੇ ਸਬੂਤ ਤੋਂ ਏਦਾਂ ਨਹੀਂ ਕਿਹਾ ਜਾਂਦਾ ਵੀ ਕਿਸੇ ਮੁਲਕ ਦੇ ਦੂਜੇ ਨੇ ਜਿਹੜਾ ਜੀ ਸਾਡੇ ਇੱਥੇ ਇਸ ਤਰੀਕੇ ਦਾ ਕੀਤਾ ਆ। ਕ੍ਰੈਡੀਬਲ ਐਵੀਡੈਂਸ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਆ। ਨਾਲੇ ਇਹ ਗੱਲ ਲੁਕੀ ਛਿਪੀ ਕਿੱਥੇ ਹੈਗੀ ਆ ਹਰਜੋਤ ਸਿੰਘ ਜੀ? ਸ਼ਰੇਆਮ ਤਾਂ ਸਾਰੀਆਂ ਚੀਜ਼ਾਂ ਬਾਹਰ ਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੇ ਜਿਹੜੇ ਡਿਪਲੋਮੈਟ ਆ, ਡਿਪਲੋਮੈਟ ਦੀ ਆੜ ਦੇ ਵਿੱਚ ਕਿਸ ਤਰੀਕੇ ਦੀ ਉਹ ਸਰਵੇਲੈਂਸ ਪ੍ਰੋਗਰਾਮ ਉਹ ਉੱਥੋਂ ਜਿਹੜੇ ਆ ਉਹ ਚਲਾ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਨੇਤਾ ਦਿਨ ਤਾਂ ਭਾਰਤ ਦੇ ਜਿਹੜੇ ਇਨਵਿਜ਼ੀਬਲ ਇਨਵੇਡਰਸ ਉਹ ਉੱਥੇ ਜਿਹੜੇ ਜਾ ਕੇ ਕਿਸ ਤਰੀਕੇ ਦੀਆਂ ਫਰੌਤੀਆਂ, ਐਕਸਟੋਰਸ਼ਨਸ, ਅੱਗਜਨੀ ਤੇ ਹੋਰ ਗੋਲੀ ਕਾਂਡਾਂ ਨੂੰ ਜਿਹੜਾ ਉਹ ਅੰਜਾਮ
ਦੇ ਰਹੇ ਆ, ਚੋਰੀ ਚਕਾਰੀ ਦੇ ਵਿੱਚ ਜਿਹੜੇ ਉਹ ਜੁੜੇ ਹੋਏ ਆ, ਉਹ ਹੈ ਕਿਹੜੇ? ਉਹ ਸਾਰੇ ਭਾਰਤੀ ਹੀ ਕਰ ਰਹੇ ਆ। ਉਹ ਉਹਨਾਂ ਦੇ ਵਿੱਚ ਜਿਹੜਾ ਉਹ ਕੌਣ ਜਿਹੜਾ ਇਸ ਦੇ ਵਿੱਚ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। ਪਵਨ ਕੁਮਾਰ ਰਾਏ ਜਿਹੜਾ ਪਹਿਲਾਂ ਰਾਅ ਦੇ ਆਪਰੇਸ਼ਨ ਦਾ ਹੈਡ ਜਿਹੜਾ ਉਹ ਰਿਹਾ ਆ, ਇਹਨੂੰ ਸਤੰਬਰ 2023 ਚੋਂ ਕਾਤੇ ਧੱਕੇ ਮਾਰ ਕੇ ਕੱਢਿਆ ਕੈਨੇਡਾ ਤੋਂ, ਕਿਉਂਕਿ ਉਹਨਾਂ ਨੂੰ ਬ੍ਰਿਟਿਸ਼ ਇੰਟੈਲੀਜੈਂਸ ਤੋਂ ਜਿਹੜੀ ਆ ਇਨਫੋਰਮੇਸ਼ਨ ਮਿਲੀ ਸੀਗੀ ਵੀ ਭਾਈ ਨਿੱਜਰ ਦੀ ਕਿਲਿੰਗ ਦੇ ਨਾਲ ਉਹਦਾ ਸਿੱਧਾ ਜਿਹੜਾ ਉਹ ਹੱਥ ਆ। ਅਗਲਿਆਂ ਨੇ ਕਾਤੇ ਜਿਹੜਾ ਉਹ ਤੋੜ ਦਿੱਤਾ ਬਗੈਰ ਮਤਲਬ ਤੋਂ। ਇਹ ਇਦਾਂ ਦੇ ਜਿਹੜੇ ਬਿਆਨ ਦੇ ਕੇ ਜਾਣ ਬੁੱਝ ਕੇ ਇਹ ਚੀਜ਼ਾਂ ਕਰ ਰਹੀਆਂ। ਕੰਜ਼ਰਵੇਟਿਵ ਪਾਰਟੀ ਦੇ ਆਪਣੇ ਬੰਦੇ ਜਿਹੜੇ ਉਹ ਰੋ ਰਹੇ ਆ, ਕਹਿੰਦੇ ਵੀ ਆ ਜਿਹੜਾ ਪੀਅਰ ਪੋਲੀਵੀਅਰ ਸਾਡਾ ਸਿਰ ਤੇ ਮੜਿਆ ਪਿਆ ਆ, ਇਹ ਆ ਕਿੱਥੋਂ ਗਿਆ? ਕਹਿੰਦੇ ਵੀ ਅਚਨਚੇਤੇ 4-5 ਹਜ਼ਾਰ ਜਿਹੜੀ ਸਾਡੀ ਰਜਿਸਟ੍ਰੇਸ਼ਨ ਸੀਗੀ ਕੰਜ਼ਰਵੇਟਿਵ ਵੋਟਰਸ ਦੀ, ਜਿਨ੍ਹਾਂ ਨੇ ਇੰਟਰਨਲ ਵੋਟਿੰਗ ਕਰਨੀ ਸੀ, ਉਹ ਅਚਾਨਕ 20-30 ਹਜ਼ਾਰ ਕਿੱਦਾਂ ਹੋ ਗਈ? ਕਿੱਥੋਂ ਆ ਗਏ ਇਹ ਲੋਕ ਸਾਰੇ? ਇਹ ਉਹਨਾਂ ਦੇ ਸਵਾਲ ਨੇ ਇੰਟਰਨਲ ਕੰਜ਼ਰਵੇਟਿਵ ਪਾਰਟੀ ਦੇ। ਸੋ ਇਹ ਦੇਖਣ ਵਾਲੀ ਗੱਲ ਆ। ਮੈਂ ਪਹਿਲਾਂ ਵੀ ਇਹ ਇਸ਼ਾਰਾ ਜਿਹੜਾ ਕੀਤਾ ਸੀ, ਸਟੀਵਨ ਹਾਰਪਰ ਇੰਸਟੀਚਿਊਟ ਦਾ ਇਹ ਬੰਦਾ ਆ ਪੀਅਰ ਪੋਲੀਵੀਅਰ। ਸਟੀਵਨ ਹਾਰਪਰ ਪਹਿਲਾਂ ਪ੍ਰਾਈਮ ਮਿਨਿਸਟਰ ਰਿਹਾ ਜਿਹੜਾ ਕੈਨੇਡਾ ਦਾ, ਉਹਦਾ ਤੇ ਮੋਦੀ ਦਾ ਬਹੁਤ ਗਹਿਰਾ ਸੰਬੰਧ ਆ। ਉਹ ਆਪਸ ਦੇ ਵਿੱਚ ਨਾਲ ਇੱਕ ਮਿੱਕ ਨੇ, ਘਿਓ ਖਿਚੜੀ ਨੇ ਉਹ, ਤੇ ਉਹਨਾਂ ਦਾ ਉਹ ਬੰਦਾ, ਤੇ ਉਹਨੂੰ ਪ੍ਰਮੋਟ ਜਿਹੜਾ ਉਹ ਕਿੱਦਾਂ ਕੀਤਾ ਗਿਆ, ਉਹਨੂੰ ਪਾਰਟੀ ਲਾਈਨਸ ਦੇ ਵਿੱਚੋਂ ਪੀਅਰ ਪੋਲੀਵੀਅਰ ਨੂੰ ਕਿਉਂ ਜਿਹੜਾ ਉਹ ਉੱਤੇ ਲੈ ਕੇ ਆਂਦਾ ਗਿਆ? ਕਿਉਂਕਿ ਉਹਦੀ ਨਰਮ ਦਿਲੀ ਹੈਗੀ ਆ ਭਾਰਤ ਵੱਲ ਨੂੰ। ਜਦੋਂ ਜਸਟਿਨ ਟਰੂਡੋ ਨੇ ਇਹ ਦੱਸਿਆ ਸੀਗਾ ਵੀ ਭਾਰਤ ਦੇ ਖਿਲਾਫ ਕ੍ਰੈਡੀਬਲ ਐਵੀਡੈਂਸ ਆ, ਇਹ ਪੋਲੀਵੀਅਰ ਨੇ ਐਵੀਡੈਂਸ ਦੇਖਣ ਤੋਂ ਨਾ ਕਰਤੀ ਸੀ। ਕਹਿੰਦਾ ਜੀ ਮੈਂ ਨਹੀਂ ਜਿਹੜਾ ਉਹ ਦੇਖਣਾ, ਆਖੇ ਜੀ ਮੈਂ ਫਿਰ ਬਾਹਰ ਦੱਸ ਨਹੀਂ ਸਕਦਾ। ਹੋਰ ਹੀ ਅਨਾਪ ਸ਼ਨਾਪ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਕਰਕੇ ਉਹ ਜਸਟਿਨ ਟਰੂਡੋ ਦੇ ਉਲਟ ਹੀ ਜਿਹੜੇ ਬਿਆਨ ਦਿੱਤੇ ਭਾਰਤ ਦੇ ਹੱਕ ਦੇ ਵਿੱਚ, ਉਦੋਂ ਉਹਨਾਂ ਨੇ ਬਿਆਨ ਦਿੱਤੇ। ਕਿੱਦਾਂ ਨਹੀਂ ਇਹਨਾਂ ਦੀ ਇੰਟਰਫੇਰੈਂਸ ਜਿਹੜੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਹੈਗੀ, ਇਹਦਾ ਸ਼ਰੇਆਮ ਜਿਹੜੇ ਉਹ ਰਲੇ ਮਿਲੇ ਨੇ ਉੱਥੇ ਕਿਸ ਤਰੀਕੇ ਦੇ ਨਾਲ ਆ। ਤੇ ਕੈਨੇਡਾ ਦੀ ਸਰਕਾਰ ਤਾਂ ਹੁਣ ਮੌਜੂਦਾ ਉਹ ਤਾਂ ਹੈ ਹੀ ਉਹਨਾਂ ਦੇ ਨਾਲ ਜਿਹੜੀ ਉਹ ਰਲ ਮਿਲ ਕੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਉੱਥੋਂ ਦੇ ਜਿਹੜੇ ਸਿੱਖ ਆਰਗੇਨਾਈਜੇਸ਼ਨ ਹੈ ਉਹ ਆਪਣਾ ਜਿਹੜਾ ਕੰਮ ਕਰ ਰਹੀਆਂ, ਉਹ ਕਰਦੀਆਂ ਜਿਹੜੀਆਂ ਉਹ ਰਹਿਣ। ਅਦਰਵਾਈਜ਼ ਇਹਨਾਂ ਦੀ ਹਰ ਇੱਕ ਹੀਲੇ ਜਿਹੜੀ ਕੋਸ਼ਿਸ਼ ਆ ਜਿਹੜੀ ਉਹ ਚੱਲ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇੰਟਰਫੇਰੈਂਸ ਆ, ਇਸ ਨੂੰ ਪੱਕਿਆਂ ਜਿਹੜਾ ਉਹ ਹੋਰ ਮਜ਼ਬੂਤੀ ਦੇ ਨਾਲ ਸਿੱਖਾਂ ਦੇ ਉਲਟ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਜਾ ਸਕਣ। ਨੈਰੇਟਿਵਸ ਬਹੁਤ ਤਰੀਕੇ ਦੇ ਨਾਲ ਜਿਹੜੇ ਭਾਰਤ ਵਾਲੇ ਆ ਉੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਇੰਟਰਵਿਊ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਆ ਵੀ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਆ ਕੈਨੇਡਾ ਨੂੰ ਦਿਨੇਸ਼ ਪਟਨਾਇਕ, ਵੀ ਉਹਨੇ ਇਸ ਤਰੀਕੇ ਦੀ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਉਹ ਗੱਲਬਾਤ ਜਿਹੜੀ ਉਹ ਕੀਤੀ ਆ। ਉਹਦੀਆਂ ਗੱਲਾਂ ਦੇ ਵਿੱਚੋਂ ਸਿਰਫ ਤੇ ਸਿਰਫ ਹਰਜੋਤ ਸਿੰਘ ਜੀ ਸਿੱਖ ਵਿਰੋਧਤਾ ਹੀ ਜਿਹੜੀ ਉਹ ਨਜ਼ਰ ਜਿਹੜੀ ਉਹ ਆ ਰਹੀ ਆ। ਹੋਰ ਉਹਦੀ ਇੰਟਰਵਿਊ ਦੇ ਵਿੱਚ ਕੋਈ ਗੱਲਬਾਤ ਜਿਹੜੀ ਉਹ ਨਹੀਂ ਹੈਗੀ। ਸਿਰਫ ਤੇ ਸਿਰਫ ਸਿੱਖ ਜਿਹੜੀ ਮੂਵਮੈਂਟ ਆ, ਜੋ ਸਿੱਖਾਂ ਦੇ ਨਾਲ ਉੱਥੇ ਧੱਕਾ ਹੋ ਰਿਹਾ ਆ, ਜਿਸ ਤਰੀਕੇ ਦੀ ਭਾਰਤ ਦੀ ਇੰਟਰਫੇਰੈਂਸ ਆ, ਉਹਦੇ ਵਿੱਚੋਂ ਇਹ ਪਾਕ ਸਾਫ਼ ਹੋ ਕੇ ਨਿਕਲਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਉਸ ਦੇ ਲਈ ਉਹਨਾਂ ਨੇ ਸੀਸੀਜ਼ ਤੇ RCMP ਦੇ ਉੱਤੇ ਹੀ ਸਿੱਧੇ ਜਿਹੜੇ ਆ ਉਹ ਦੋਸ਼ ਹੁਣ ਮੜ ਦਿੱਤੇ ਹੈਗੇ ਆ ਜੀ। ਸੋ ਹਜੇ ਤੱਕ ਵੀ ਇੰਨੇ ਜਿਹੜੇ ਲੋਕ ਇੰਨੇ ਆਪਣੇ ਜਿਹੜੇ ਸ਼ਹੀਦ ਵੀ ਕਰ ਦਿੱਤੇ, ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਹਜੇ ਵੀ ਜਿਹੜਾ ਬਲੇਮ ਆ ਉਹ ਕੈਨੇਡਾ ਦੀ ਸਰਕਾਰ ਦੇ ਉੱਤੇ ਲਾ ਰਹੇ ਹੈਗੇ। ਤੇ ਇਹ ਕਹਿੰਦੇ ਵੀ ਜੀ ਦੇਖੋ ਸਾਰੇ ਮੁਲਕਾਂ ਦੇ ਜਿਹੜੇ ਇੰਟੈਲੀਜੈਂਸ ਆਫੀਸ਼ੀਅਲਸ ਹੁੰਦੇ ਹੈਗੇ ਆ ਜਿਹੜੇ ਕੌਂਸੂਲੇਟ ਦੇ ਵਿੱਚ, ਤੇ ਸਾਡਾ ਕੋਈ ਕਿਸੇ ਤਰ੍ਹਾਂ ਦਾ ਨਾ ਨਿੱਜਰ ਨੂੰ ਮਾਰਨ ਦੇ ਵਿੱਚ, ਨਾ ਹੋਰ ਕਿਸੇ ਤੇ ਜਿਹੜਾ ਪੰਨੂ ਨੂੰ ਮਾਰਨ। ਨਿਖਿਲ ਗੁਪਤਾ ਕੌਣ ਸੀਗਾ? ਵਿਕਾਸ ਯਾਦਵ ਕੌਣ ਸੀਗਾ? ਕਿਹੜੇ ਸੀਗੇ ਉਹ ਰਾਹ ਦੇ ਏਜੰਟ ਜਿਨ੍ਹਾਂ ਦੀਆਂ ਵੀਡੀਓ ਕਾਲਾਂ ਆ, ਜਿਨ੍ਹਾਂ ਨੂੰ ਆਪਸ ਦੇ ਵਿੱਚ ਆ ਇਹੀ ਅਖਬਾਰਾਂ ਜਿਹੜੀਆਂ ਦੱਸਦੀਆਂ ਸੀਗੀਆਂ ਵੀ PMO ਦੇ ਆਫਿਸ ਤੱਕ ਤਾਰਾਂ ਜਿਹੜੀਆਂ ਇਸ ਸਾਰੇ ਪਲਾਟ ਦੀਆਂ ਜਿਹੜੀਆਂ ਉਹ ਜੁੜੀਆਂ ਹੋਈਆਂ ਆ। ਇਹ RCMP ਨੂੰ ਕਿਉਂ ਜਿਹੜੇ ਉਹ ਜਾ ਕੇ RCMP ਦੇ ਸੀਸਿਸ ਦੇ ਵਿੱਚ ਕੈਨੇਡੀਅਨ ਪੈਟਰੀਅਟ ਹੈਗੇ ਆ, ਤਾਂ ਕਰਕੇ ਗੱਲਾਂ ਸਾਹਮਣੇ ਆ ਰਹੀਆਂ ਆ। ਨਹੀਂ ਤਾਂ ਕੈਨੇਡਾ ਦੀ ਜਿਹੜੀ ਮੌਜੂਦਾ ਸਰਕਾਰ ਆ, ਪ੍ਰਸ਼ਾਸਨ ਆ, ਉਹਨੇ ਕਸਰ ਕੋਈ ਨਹੀਂ ਛੱਡੀ ਭਾਰਤ ਦੇ ਨਾਲ ਮਿਲ ਕੇ ਸਾਰੀਆਂ ਗੱਲਾਂ ਦਬਣ ਦੇ ਲਈ। ਅਦਾਲਤ ਜਿਹੜਾ ਹਰਜੋਤ ਸਿੰਘ ਜੀ ਇਹ ਕਹਿ ਰਹੇ ਆ ਵੀ ਅਸੀਂ ਸਾਰੀਆਂ ਚੀਜ਼ਾਂ ਐਵੀਡੈਂਸ ਜਿਹੜੇ ਉਹ ਪੇਸ਼ ਨਹੀਂ ਕਰ ਸਕਦੇ ਨੈਸ਼ਨਲ ਸਿਕਿਉਰਿਟੀ ਦੇ ਖਤਰੇ ਦੇ ਜਿਹੜੇ ਉਹ ਨਾਂ ਦੇ ਉੱਤੇ। ਸੋ ਇਹ ਸਾਰੀਆਂ ਗੱਲਾਂ ਚਿੱਥਣ ਵਾਲੀਆਂ, ਦੇਖਣ ਵਾਲੀਆਂ ਵੀ ਇਹ ਇਸ ਟਾਈਮ ਚੱਲ ਕੀ ਰਿਹਾ ਹੈਗਾ।